ਪੰਜਾਬੀ ਰੇਡੀਓ 2 ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵੰਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨਾਜੇ 4082722500, ਗੁਰਦੀਪ ਸਿੰਘ ਬਿਰਦੀ, ਕਲੋਵਰ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਂਟ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਬਲਰਾਜ ਕੌਰ ਸਹੋਤਾ ਸੈਲਮਾ, ਬੂਟਾ ਸਿੰਘ ਜੀ ਲੈਨਵੁੱਡ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਜੀ ਗੱਲ ਕਰਦੇ ਹਾਂ ਜਿਹੜਾ ਬੈਂਸ ਦਾ ਅਤੇ DC ਦਾ ਵਿਵਾਦ ਚੱਲਿਆ ਸੀ, ਪਰ ਜਿਹੜੀ ਗੱਲ ਕਰਕੇ ਚੱਲਿਆ ਸੀ ਉਹ ਗੱਲ ਹੁਣ ਕਿਸੇ ਨੂੰ ਯਾਦ ਹੀ ਨਹੀਂ ਰਹੀ ਵੀ ਉੱਥੇ ਮੌਤਾਂ ਵੀ ਹੋਈਆਂ। ਬਿਲਕੁਲ ਜੀ, ਇਹਨੂੰ ਜਾਣ ਬੁੱਝ ਕੇ ਜਿਹੜੀ ਜੀ ਉਹ ਹਵਾ ਦਿੱਤੀ ਗਈ। ਹੁਣ ਤਾਂ ਜਿਹੜੀ ਉਹ ਸਮਝ ਆਉਣੀ ਜਿਹੜੀ ਜੀ ਉਹ ਚਾਹੀਦੀ ਆ। ਦੋਏ ਧਿਰਾਂ ਨੇ ਰਲ ਕੇ ਜਿਹੜੀ ਜੀ ਉਹ ਦਿੱਤੀ, ਵੀਡੀਓ ਬਣਾਉਣ ਵਾਲੇ ਵੀ ਤੇ ਉਹਨੂੰ ਮੁੜ ਕੇ ਜਿਹੜਾ ਜੀ ਉਹ ਪ੍ਰਚਾਰਨ ਵਾਲੇ ਵੀ। ਪਿਛਲੇ ਕਈ ਦਿਨਾਂ ਤੋਂ ਇਹ ਤਾਂ ਖਬਰਾਂ ਜਿਹੜੀਆਂ ਜੀ ਉਹ ਕਿਤੇ ਖੰਭ ਲਾ ਕੇ ਉੱਡੀ ਗਈਆਂ ਕਿ ਉੱਥੇ ਇੱਕ ਗੈਰ ਕਾਨੂੰਨੀ ਫੈਕਟਰੀ ਚੱਲਦੀ ਸੀ ਜਿਹਦਾ ਲਾਇਸੈਂਸ ਜਿਹੜਾ ਉਹ ਨਵਿਆਇਆ ਹੀ ਨਹੀਂ ਗਿਆ ਸੀਗਾ, ਔਰ ਉਹਦੀ ਵਜ੍ਹਾ ਕਰਕੇ 24 ਡੈਥ ਜਿਹੜੀਆਂ ਦੀ ਉਹ ਹੋਈਆਂ। ਉਹਨਾਂ ਪਰਿਵਾਰਾਂ ਦਾ ਕੀ ਬਣਿਆ ਜਿਨ੍ਹਾਂ ਦੇ ਨੇੜੇ ਘਰ ਜਿਹੜੇ ਸੀਗੇ ਜੀ ਉਹਨਾਂ ਦੇ ਵਿੱਚ ਤਰੇੜਾਂ ਆ ਗਈਆਂ, ਜਾਂ ਰਾਹ ਜਾਂਦੇ ਜਿਹੜੇ ਸੀਗੇ ਉਹ ਮੌਤ ਦੇ ਮੂੰਹ ਜਾ ਪਏ। ਚਰਚਾ ਜਿਹੜੀ ਚੀਜ਼ ਦਾ ਹੋ ਰਿਹਾ ਉਹ ਇਸੇ ਚੀਜ਼ ਦਾ ਹੋ ਰਿਹਾ ਕਿ ਬੈਂਸ ਠੀਕ ਹੈ ਕਿ DC ਠੀਕ ਹੈ। DC ਨੂੰ ਸਹੀ ਜਿਹੜਾ ਦੀ ਉਹ ਠਹਿਰਾਉਣ ਦੇ ਵਾਸਤੇ ਇਹ ਜਿਹੜੀ ਕਲਮਾਂ ਛੱਡਣ ਵਾਲਿਆਂ ਦੀ ਹੜਤਾਲ ਹੈ ਉਹ ਲਗਾਤਾਰ ਜਾਰੀ ਹੈ। ਇਹ ਪਤਾ ਨਹੀਂ ਜੀ ਕਿ ਕਲਮਾਂ ਜਿਹੜੀਆਂ ਜੀ ਇਹ ਖਾਸ ਮੌਕੇ ਦੇ ਉੱਤੇ ਹੀ ਕਿਉਂ ਛੱਡੀਆਂ ਜਾ ਰਹੀਆਂ ਨੇ। ਇਦੋਂ ਪਹਿਲਾਂ ਇਹ ਕਲਮਾਂ ਜਿਹੜੀਆਂ ਉਹ ਛੱਡੀਆਂ ਨਹੀਂ ਗਈਆਂ ਜਦੋਂ ਸਾਧੂ ਸਿੰਘ ਧਰਮਸੋਤ ਨੇ ਇੱਕ ਪ੍ਰਿੰਸੀਪਲ ਦੀ ਸ਼ਰੇਆਮ ਵੀਡੀਓ ਦੇ ਵਿੱਚ ਜਿਹੜੀ ਉਹ ਬੇਇੱਜ਼ਤੀ ਕੀਤੀ ਸੀ, ਇਸ ਕਰਕੇ ਕਿ ਉਹਦਾ ਨਾਮ ਨੀਂਹ ਪੱਥਰ ਦੇ ਉੱਤੇ ਥੱਲੇ ਕਿਉਂ ਲਿਖਿਆ ਗਿਆ। ਇਹ ਵੀਡੀਓ ਬਹੁਤ ਵਾਇਰਲ ਹੋਈ ਸੀਗੀ। ਕੋਈ ਕਿਸੇ ਦੇ ਉੱਤੇ ਪਰਚਾ ਦਰਜ ਨਹੀਂ ਹੋਇਆ ਜੀ, ਮਾਮਲਾ ਦਰਜ ਨਹੀਂ ਹੋਇਆ। ਅਫਸਰ ਉਹ ਵੀ ਸੀ। ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਮੈਂ ਅਫਸਰਾਂ ਦੇ ਨਾਲ ਬਦਤਮੀਜ਼ੀ ਨਹੀਂ ਹੋਣ ਦੇਣੀ। ਭਾਰਤ ਭੂਸ਼ਣ ਆਸ਼ੂ ਜਿਹੜਾ ਕਿ ਕੈਬਨਿਟ ਮੰਤਰੀ ਨੇ, ਉਹਨਾਂ ਦੇ ਵੱਲੋਂ ਇੱਕ ਆਫਿਸਰ ਨੂੰ ਸ਼ਰੇਆਮ ਦਿੱਤੀਆਂ ਗਈਆਂ ਧਮਕੀਆਂ ਦੀ ਆਡੀਓ ਜਿਹੜੀ ਸੀ ਉਹ ਹਰੇਕ ਨੇ ਸੁਣੀ ਹੈ। ਉਦੋਂ ਕਿਸੇ ਨੇ ਕਲਮ ਨਹੀਂ ਛੱਡੀ। ਕਿਸੇ ਅਫਸਰ ਨੇ ਉਹਦੇ ਹੱਕ ਦੇ ਵਿੱਚ ਜਿਹੜਾ ਸੀ ਉਹ ਕੋਈ ਜਲਸਾ ਮੁਜ਼ਾਹਰਾ ਨਹੀਂ ਕੀਤਾ, ਕਲਮਾਂ ਨਹੀਂ ਛੱਡੀਆਂ ਗਈਆਂ। ਇੱਕ ਮਿਸਟਰ ਜੁੱਲੀ ਬਿਸਤਰਾ ਨੇ ਫਾਜ਼ਿਲਕਾ ਤੋਂ ਜਿਹੜੇ ਵਿਧਾਇਕ ਨੇ, ਘੁਬਾਇਆ ਦਾ ਮੁੰਡਾ, ਉਹਨੇ ਇੱਕ ਲੇਡੀ ਇੰਸਪੈਕਟਰ ਦੇ ਨਾਲ ਬਦਤਮੀਜ਼ੀ ਕੀਤੀ ਸੀਗੀ, ਔਰ ਉਹਨੂੰ ਇਹ ਕਿਹਾ ਸੀਗਾ ਕਿ ਉਹ ਜੁੱਲੀ ਬਿਸਤਰਾ ਜਿਹੜਾ ਜੀ ਉਹ ਚੁੱਕ ਕੇ ਆਪਣਾ ਇਕੱਠਾ ਕਰ ਲਵੇ, ਇੱਥੋਂ ਉਹਦੀ ਬਦਲੀ ਕਰਵਾ ਦੂਗਾ, ਕਿਉਂਕਿ ਉਹਦੇ ਖਾਸ ਬੰਦੇ ਦਾ ਚਲਾਨ ਜਿਹੜਾ ਜੀ ਉਸ ਇੰਸਪੈਕਟਰ ਨੇ ਕਰਤਾ ਸੀ। ਕਲਮਾਂ ਉਦੋਂ ਵੀ ਨਾ ਛੱਡੀਆਂ ਗਈਆਂ, ਉਹਦੇ ਹੱਕ ਦੇ ਵਿੱਚ ਵੀ ਕੋਈ ਨਾ ਆਇਆ ਜਿਹੜਾ। ਔਰ ਇੱਥੋਂ ਤੱਕ ਕਿ ਜੇ ਯਾਦ ਹੋਵੇ ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇੱਕ IG ਰੈਂਕ ਦੇ ਬੰਦੇ ਦੇ ਬਾਰੇ ਦੇ ਵਿੱਚ ਸਟੇਜ ਦੇ ਉੱਤੋਂ ਦੇਖੋ ਅਸੀਂ ਇਹ ਗੱਲਾਂ ਕਹਿ ਦਿੱਤੀਆਂ ਸੀਗੀਆਂ ਕਿ ਇਹ ਮੇਰੇ ਪੈਰਾਂ ਦੇ ਵਿੱਚ ਜਿਹੜਾ ਜੀ ਉਹ ਡਿੱਗਿਆ ਹੋਇਆ ਸੀ ਏਅਰਪੋਰਟ ਦੇ ਉੱਤੇ। ਕਲਮਾਂ ਉਦੋਂ ਵੀ ਨਾ ਜਿਹੜੀਆਂ ਜੀ ਉਹ ਛੱਡੀਆਂ ਗਈਆਂ। ਕਿਸੇ ਨੇ ਇਹਨਾਂ ਗੱਲਾਂ ਦੀ ਕੋਈ ਪਰਵਾਹ ਨਹੀਂ ਕੀਤੀ। ਪਰ ਹੁਣ ਇਸ ਵੇਲੇ ਇਸ ਵਿਵਾਦ ਨੂੰ ਇੰਨੀ ਹਵਾ ਦੇ ਦਿੱਤੀ ਗਈ ਕਿ ਇਸ ਸਭ ਕਾਸੇ ਦੇ ਹੇਠ ਜੇ ਇਹ ਕਿਹਾ ਜਾਵੇ ਕਿ 24 ਲਾਸ਼ਾਂ ਦੱਬ ਦਿੱਤੀਆਂ ਗਈਆਂ ਤਾਂ ਇਹ ਕੋਈ ਅਤਕਥਨੀ ਨਹੀਂ ਹੋਊਗੀ। ਬਿਲਕੁਲ ਜੀ, ਕੰਮ ਦੀ ਗੱਲ ਤੇ ਬਿਲਕੁਲ ਦਬਾ ਦਿੱਤੀ ਜਾਂਦੀ ਆ। ਤੇ ਅੱਗੇ ਗੱਲ ਕਰਦੇ ਹਾਂ ਬੇਅਦਬੀ ਮਾਮਲੇ ਦੇ ਵਿੱਚ 3 ਡੇਰਾ ਪ੍ਰੇਮੀਆਂ ਦੇ ਖਿਲਾਫ ਕੇਸ। ਇਹ ਐਕਚੁਅਲੀ ਜੀ ਜਿਹੜੇ ਫਰੀਦਕੋਟ ਦੇ ਵਿੱਚ ਜਿਹੜੀ ਸੁਣਵਾਈ ਚੱਲ ਰਹੀ ਆ ਇਸ ਅਦਾਲਤ ਦੇ ਵਿੱਚ, ਜਿਹੜਾ ਜੀ ਵਿਸ਼ੇਸ਼ ਜੱਜ ਜਿਹੜੇ ਨੇ ਬੇਅਦਬੀ ਕਾਂਡ ਦੇ ਨਾਲ ਸੰਬੰਧਿਤ ਇਹ ਜਿਹੜੇ 3 ਡੇਰਾ ਪ੍ਰੇਮੀ ਨੇ ਉਹਨਾਂ ਦੇ ਖਿਲਾਫ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ, ਦੰਗੇ ਭੜਕਾਉਣ ਤੇ ਅਸਲਾ ਐਕਟ ਤਹਿਤ ਦਰਜ ਕੇਸਾਂ ਦੇ ਵਿੱਚ ਜਿਹੜੇ ਦੋਸ਼ ਆਇਦ ਕਰਨ ਦੇ ਹੁਕਮ ਜਿਹੜੇ ਉਹ ਦਿੱਤੇ ਗਏ ਆ। ਜਾਂਚ ਏਜੰਸੀ ਨੂੰ ਸੰਬੰਧਿਤ ਗਵਾਹ 9 ਅਕਤੂਬਰ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਵਾਸਤੇ ਕਿਹਾ ਗਿਆ। ਕੇਸ ਦੇ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ, ਜਿਹਦੀ ਇਸ ਜੂਨ ਮਹੀਨੇ ਦੇ ਵਿੱਚ ਨਾਭਾ ਜੇਲ੍ਹ ਦੇ ਵਿੱਚ ਹੱਤਿਆ ਜਿਹੜੀ ਉਹ ਕਰ ਦਿੱਤੀ ਗਈ ਸੀਗੀ, ਉਹ ਇਹਦੇ ਵਿੱਚ ਨਾਲ ਜਿਹੜੇ ਵੀ ਉਹ ਸ਼ਾਮਲ ਨੇ। ਉਹਦੇ ਨਾਲ ਦੇ ਜਿਹੜੇ ਸਾਥੀ ਸੀਗੇ ਉਹ ਅਦਾਲਤ ਦੇ ਵਿੱਚ ਸ਼ਾਮਲ ਸੀਗੇ। IG ਰਣਬੀਰ ਸਿੰਘ ਖਟੜਾ ਦੀ ਅਗਵਾਈ ਵਾਲੀ ਬਣੀ SIT ਦੀ ਜਾਂਚ ਨੇ ਦਾਅਵਾ ਕੀਤਾ ਸੀਗਾ ਕਿ ਡੇਰਾ ਪ੍ਰੇਮੀਆਂ ਮਹਿੰਦਰਪਾਲ ਬਿੱਟੂ, ਸ਼ਕਤੀ ਸਿੰਘ ਤੇ ਸੁਖਵਿੰਦਰ ਸਿੰਘ ਨੇ ਆਪਣੇ ਘਰਾਂ ਦੇ ਵਿੱਚ ਜਿਹੜੀ ਸੀ ਉਹ ਬੇਅਦਬੀ ਧਾਰਮਿਕ ਗ੍ਰੰਥਾਂ ਦੀ ਕੀਤੀ, ਔਰ ਡੇਰਾ ਮੁਖੀ ਨੂੰ ਸਜ਼ਾ ਤੋਂ ਬਚਾਉਣ ਲਈ ਪੰਜਾਬ ਦੇ ਵਿੱਚ
ਕਥਿਤ ਰੂਪ ਦੇ ਵਿੱਚ ਦੰਗੇ ਭੜਕਾਉਣ ਦੀ ਕੋਸ਼ਿਸ਼ ਵੀ ਜਿਹੜੀ ਉਹ ਕੀਤੀ। ਸੁਣਵਾਈ ਦੇ ਦੌਰਾਨ ਸ਼ਕਤੀ ਸਿੰਘ, ਸੁਖਵਿੰਦਰ ਸਿੰਘ, ਮਹਿੰਦਰ ਕੁਮਾਰ ਅਦਾਲਤ ਦੇ ਵਿੱਚ ਜਿਹੜੇ ਉਹ ਹਾਜ਼ਰ ਸੀਗੇ। SIT ਨੇ ਅਦਾਲਤ ਦੇ ਵਿੱਚ ਲਿਖਤੀ ਤੌਰ ਦੇ ਉੱਤੇ ਦਾਅਵਾ ਕੀਤਾ ਹੈ ਕਿ ਮਹਿੰਦਰਪਾਲ ਬਿੱਟੂ ਡੇਰੇ ਦਾ ਮੁੱਖ ਪੈਰੋਕਾਰ ਸੀ ਤੇ ਉਹਦੇ ਖਾਤੇ ਦੇ ਵਿੱਚ 5 ਕਰੋੜ ਰੁਪਏ ਜਿਹੜੇ ਜੀ ਉਹ ਆਏ ਸੀਗੇ ਔਰ ਇਹ ਪੈਸਾ ਡੇਰਾ ਪ੍ਰੇਮੀਆਂ ਨੂੰ ਦੰਗੇ ਭੜਕਾਉਣ ਦੇ ਵਾਸਤੇ ਜਿਹੜਾ ਜੀ ਉਹ ਵੰਡਿਆ ਜਾਣਾ ਸੀਗਾ। ਤੇ ਡੇਰਾ ਪ੍ਰੇਮੀਆਂ ਨੇ ਇਹ ਦੱਸਿਆ ਜੀ ਕਿ ਇਹ ਦੋਸ਼ ਪੱਤਰ ਸਿਆਸਤ ਤੋਂ ਪ੍ਰੇਰਿਤ ਹੈ, ਗਲਤ ਹੈ। ਹੁਣ ਇਹਦੇ ਵਿੱਚ ਕੁਝ ਟੈਕਨੀਕਲ ਗੱਲਾਂ ਜਿਹੜੀਆਂ ਜੀ ਉਹ ਆਉਂਦੇ ਦਿਨਾਂ ਦੇ ਦੌਰਾਨ ਸਾਹਮਣੇ ਆਉਣਗੀਆਂ, ਜਿਹਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਇਹ ਆ ਕਿ ਇਸ ਵੇਲੇ ਇਹ ਸਾਰੀ ਜਿਹੜੀ ਜਾਂਚ ਆ ਉਹ ਇੱਕ ਕਿਸਮ ਦੇ ਨਾਲ ਛਿੱਕੇ ਜਿਹੜੀ ਜੀ ਉਹ ਟੰਗ ਦਿੱਤੀ ਗਈ ਆ। ਇਹ ਨਹੀਂ ਪਤਾ ਲੱਗ ਰਿਹਾ ਕਿ ਇਹਦੀ ਜਾਂਚ ਹੁਣ ਕੌਣ ਕਰ ਰਿਹਾ। CBI ਕਲੋਜ਼ਰ ਰਿਪੋਰਟ ਲਾਈ ਬੈਠੀ ਆ ਤੇ SIT ਜਿਹੜੀ ਬਣਾਈ ਸੀ ਮੌਜੂਦਾ ਸਰਕਾਰ ਨੇ, ਉਹਦੇ ਮੁਖੀ ਨੇ CBI ਨੂੰ ਚਿੱਠੀ ਲਿਖ ਦਿੱਤੀ ਹੈ ਕਿ ਇਹ ਜਾਂਚ ਜਿਹੜੀ ਹੈ ਜੀ ਅੱਗੋਂ ਜਾਰੀ ਰੱਖੋ। SIT ਬਣਾਈ ਸੀ ਜਾਂਚ ਦੇ ਵਾਸਤੇ, ਉਹਦਾ ਮੁਖੀ ਚਿੱਠੀ ਲਿਖੀ ਜਾਂਦਾ ਕਿ CBI ਜਿਹੜੀ ਹੈ ਜੀ ਇਸ ਜਾਂਚ ਨੂੰ ਅੱਗੇ ਜਾਰੀ ਰੱਖੇ। CBI ਦੀ ਕਲੋਜ਼ਰ ਰਿਪੋਰਟ ਜਿਹੜੀ ਹੈ ਜੀ ਉਹਦੇ ਵਿੱਚ ਜਿਨ੍ਹਾਂ ਲੋਕਾਂ ਦੇ ਉੱਤੇ ਦੋਸ਼ ਆਇਦ ਕੀਤੇ ਗਏ ਆ ਇਹਨਾਂ ਨੂੰ ਕਲੀਨ ਚਿੱਟ ਜਿਹੜੀ ਹੈ ਜੀ ਉਹ ਦਿੱਤੀ ਗਈ ਆ। ਇਹ ਸਭ ਤੋਂ ਅਹਿਮ ਜਿਹੜੀ ਜੀ ਉਹ ਗੱਲ ਹੈ। ਇੱਕ ਤਾਂ ਮਹਿੰਦਰਪਾਲ ਬਿੱਟੂ ਦਾ ਕਤਲ ਹੋਣਾ ਔਰ ਦੂਸਰਾ CBI ਦੀ ਜਿਹੜੀ ਜੀ ਕਲੋਜ਼ਰ ਰਿਪੋਰਟ ਲੱਗਣੀ। ਇਹਦੇ ਵਿੱਚੋਂ ਟੈਕਨੀਕਲ ਤੌਰ ਦੇ ਉੱਤੇ ਦੇਖਿਆ ਜਾਵੇ ਤਾਂ ਇਹ ਇਹਨਾਂ ਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਜਾਊਗਾ ਜਿਨ੍ਹਾਂ ਪ੍ਰੇਮੀਆਂ ਦੇ ਉੱਤੇ ਇਹ ਦੋਸ਼ ਆਇਦ ਜਿਹੜੇ ਵੀ ਉਹ ਕੀਤੇ ਗਏ ਆ। ਸ਼ਾਇਦ ਹੁਣ ਕਿਤੇ ਲੋਕਾਂ ਨੂੰ ਜਿਹੜਾ ਜੀ ਸਮਝ ਆਵੇ ਕਿ ਮਹਿੰਦਰਪਾਲ ਬਿੱਟੂ ਦਾ ਕਤਲ ਕਿਉਂ ਹੋਇਆ ਜੀ। ਬਿਲਕੁਲ ਜੀ, ਉਸ ਵੇਲੇ ਤਾਂ ਬਹਾਦਰੀ ਦੱਸਣ ਲੱਗ ਪਏ ਸੀਗੇ ਅਸੀਂ ਤੇ ਪਰ ਉਸ ਵੇਲੇ ਉਹ ਜਿਹੜੇ ਸਬੂਤ ਆ ਮਿਟਾ ਦਿੱਤੇ ਗਏ ਸੀਗੇ। ਤਾਂ ਅੱਗੇ ਗੱਲ ਕਰਦੇ ਹਾਂ, ਜਿਹੜਾ ਪਾਕਿਸਤਾਨ ਤੋਂ ਭੇਸ ਬਦਲ ਕੇ ਆ ਬਲਦੇਵ ਕੁਮਾਰ ਇਸ ਤਰ੍ਹਾਂ ਦੇ ਬਹੁਤ ਸਿੱਖਾਂ ਦੇ ਵਿੱਚ ਰਲਾਏ ਹੋਏ ਆ, ਉਹ ਜਿਹੜਾ ਸ਼ੱਕੀ ਲੱਗਦਾ ਹੁਣ। ਦੇਖੋ ਇੱਥੇ ਇਹਨਾਂ ਦੀ ਚੈਨਲਾਂ ਨੇ ਐਕਚੁਅਲੀ ਜਿਹੜਾ ਜੀ ਉਹ ਚੁੱਕ ਲਿਆ ਬਹੁਤ ਜ਼ਿਆਦਾ ਜਿਹੜਾ ਜੀ ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਉੱਥੇ ਇੱਕ ਜਿਹੜੀ ਕੁੜੀ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਸੀ, ਜਿਹਨੇ ਵਿਆਹ ਕਰਵਾ ਲਿਆ ਸੀ ਇੱਕ ਮੁਸਲਿਮ ਨੌਜਵਾਨ ਦੇ ਨਾਲ। ਮੁੜ ਕੇ ਜਿਹੜੇ ਤਰੀਕੇ ਦੇ ਨਾਲ ਉਹ ਸਮਝੌਤਾ ਕਰਾਇਆ ਗਿਆ ਉਹ ਜਿਹੜਾ ਜੀ ਉਹ ਪਰਚਾ ਵਾਪਸ ਵੀ ਹੁਣ ਤਾਂ ਜਿਹੜਾ FIR ਰੱਦ ਹੋ ਗਈ ਹੈ। ਜਿਹੜੇ ਕਿਹਾ ਗਿਆ ਸੀਗਾ ਕਿ ਉਹਦੀ ਕੁੜੀ ਨੂੰ ਅਗਵਾ ਜਿਹੜਾ ਜੀ ਉਹ ਕਰ ਲਿਆ ਗਿਆ, ਉਹਨੂੰ ਵੀ ਬਿਨਾਂ ਦੇਖੇ ਤੋਂ ਬਹੁਤ ਜ਼ਿਆਦਾ ਜਿਹੜਾ ਜੀ ਉਹ ਚੁੱਕ ਲਿਆ ਗਿਆ ਸੀਗਾ ਇਸ ਮਾਮਲੇ ਨੂੰ ਇੱਥੇ ਚੈਨਲਾਂ ਦੇ ਵੱਲੋਂ। ਉਸੇ ਤਰੀਕੇ ਦੇ ਨਾਲ ਇਹ ਬਲਦੇਵ ਕੁਮਾਰ ਜਿਹੜਾ ਨਾਮ ਬਲਦੇਵ ਕੁਮਾਰ ਹੈ ਜੀ, ਵੈਸੇ ਉਹਨੇ ਜਿਹੜੀ ਇਹਦੀ ਪੱਗ ਬੰਨੀ ਹੋਈ ਆ, ਦਾੜੀ ਜਿਹੜੀ ਉਹ ਰੱਖੀ ਹੋਈ ਆ, ਉਹਨੇ ਆ ਕੇ ਜਿਸ ਤਰੀਕੇ ਦੇ ਨਾਲ ਇੱਥੇ ਦੱਸਿਆ ਕਿ ਉੱਥੇ ਤਾਂ ਹਾਲਾਤ ਜਿਹੜੇ ਜੀ ਉਹ ਬਹੁਤ ਮਾੜੇ ਹੋਏ ਪਏ ਆ ਪਾਕਿਸਤਾਨ ਦੇ ਵਿੱਚ। ਉੱਥੇ ਕਿਸੇ ਨੂੰ ਜਿਹੜਾ ਘੱਟ ਗਿਣਤੀਆਂ ਵਾਲੇ ਆ ਜੀ ਉਹਨਾਂ ਦਾ ਜਬਰੀ ਧਰਮ ਜਿਹੜਾ ਉਹ ਤਬਦੀਲ ਕੀਤਾ ਜਾ ਰਿਹਾ। ਖੰਨੇ ਦੇ ਨੇੜੇ ਇਹਦੇ ਸਹੁਰੇ ਆ ਜਿੱਥੇ ਆ ਕੇ ਬਲਦੇਵ ਕੁਮਾਰ, ਉਹਦੀ ਪਤਨੀ ਤੇ ਉਹਦੇ 2 ਬੱਚੇ ਜਿਹੜੇ ਜੀ ਉਹ ਟਿਕੇ ਹੋਏ ਆ। ਬਲਦੇਵ ਕੁਮਾਰ ਕਹਿੰਦਾ ਕਿ ਉਹਨੇ ਵਾਪਸ ਨਹੀਂ ਜਾਣਾ, ਉਹਨੂੰ ਇੱਥੇ ਹੀ ਸ਼ਰਨ ਚਾਹੀਦੀ ਆ। ਇਹ ਉਹਦੇ ਵਾਸਤੇ ਉਹਨੇ ਕੁਝ ਇਸ ਤਰ੍ਹਾਂ ਦੀ ਬਿਆਨਬਾਜ਼ੀ ਜਿਹੜੀ ਦੀ ਪਿਛਲੇ ਦਿਨਾਂ ਤੋਂ ਔਰ ਚੈਨਲਾਂ ਨੇ ਜਿਵੇਂ ਉਹਨੂੰ ਜਿਹੜਾ ਜੀ ਉਹ ਚੁੱਕਿਆ, ਕਿਉਂਕਿ ਇਹ ਜਿਹੜਾ ਚੁੱਕਣ ਦੇ ਪਿੱਛੇ ਰੀਜ਼ਨ ਸਭ ਨੂੰ ਪਤਾ ਕਿ ਕੀ ਜਿਹੜੇ ਦੀ ਉਹ ਰਹੇ। ਉਹਨੇ ਹੁਣ ਉਹਦੀ ਅਸਲੀਅਤ ਜਿਹੜੀ ਹੈ ਨਾ ਦੀ ਉਹ ਕਾਫੀ ਹੱਦ ਤੱਕ ਬਾਹਰ ਕੱਢਣੀ ਜਿਹੜੀ ਉਹ ਸ਼ੁਰੂ ਕਰਤੀ ਸੋਸ਼ਲ ਮੀਡੀਆ ਦੇ ਰਾਹੀਂ, ਚੈਨਲਾਂ ਦੇ ਰਾਹੀਂ ਬੇਸ਼ੱਕ ਨਹੀਂ, ਸੋਸ਼ਲ ਮੀਡੀਆ ਦੇ ਰਾਹੀਂ ਜਿਹੜਾ ਦੀ ਇਹ ਨਿਕਲਣੀ ਸ਼ੁਰੂ ਹੋ ਗਈ। ਵੈਸੇ ਇੱਥੇ ਕੈਬਨਿਟ ਮੰਤਰੀ ਨੇ ਸਾਧੂ ਸਿੰਘ ਧਰਮਸੋਤ, ਉਹਨੇ ਵੀ ਇਹ ਗੱਲ ਜਿਹੜੀ ਕਹਿਤੀ ਕਿ ਬਲਦੇਵ ਕੁਮਾਰ ਦੇ ਭਾਰਤ ਆਉਣਾ ਜਿਹੜਾ ਜੀ ਉਹ ਸ਼ੱਕੀ ਹੈ। ਇਹ ਕਿਹਾ ਗਿਆ ਕਿ ਬਿਨਾਂ ਕਿਸੇ ਜਾਂਚ ਪੜਤਾਲ ਤੋਂ ਉਹਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਵੀ ਕਿਹਾ ਕਿ ਉਹਦੀ ਬਿਆਨਬਾਜ਼ੀ ਜਿਹੜੀ ਹੈ ਜੀ ਮਾਹੌਲ ਖਰਾਬ ਕਰਨ ਵਾਲੀ ਜਿਹੜੀ ਉਹ ਦਿਸਦੀ ਆ। ਦੂਜੇ ਪਾਸੇ ਬਲਦੇਵ ਕੁਮਾਰ ਦੇ ਬਾਰੇ ਦੇ ਵਿੱਚ ਇਹ ਵੀ ਜਿਹੜੇ ਇਹਦੀ ਚੀਜ਼ਾਂ ਸਾਹਮਣੇ ਆਉਣ ਲੱਗੀਆਂ ਕਿ ਉਹ ਇੱਕ ਕਤਲ ਦੇ ਮਾਮਲੇ ਦੇ ਵਿੱਚ ਅਜੇ ਉੱਥੇ ਅਦਾਲਤ ਦੇ ਵਿੱਚ ਜਿਹੜਾ ਜੀ ਉਹਨੂੰ ਸਾਹਮਣਾ ਕਰਨਾ ਪੈ ਰਿਹਾ ਕੇਸ ਦਾ। ਕਤਲ ਵੀ ਅਜਿਹਾ ਜਿਹੜਾ ਕਈ ਸ਼ੱਕ ਪੈਦਾ ਕਰਦਾ ਹੈ। ਪਾਕਿਸਤਾਨ ਦੇ ਸੰਵਿਧਾਨ ਦੇ ਮੁਤਾਬਕ ਜੇ ਕੋਈ ਚੁਣਿਆ ਗਿਆ ਵਿਧਾਇਕ ਉਹਦੀ ਮੌਤ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਜਿਹੜਾ ਸੈਕੰਡ ਹੁੰਦਾ ਆ ਉਹਨੂੰ ਜਿਹੜੇ ਜੀ ਉਹ ਵਿਧਾਇਕੀ ਮਿਲ ਜਾਂਦੀ ਆ। ਜਿਸ ਵਿਧਾਇਕ ਦਾ ਕਤਲ ਜਿਹੜਾ ਜੀ ਹੋਇਆ ਸੀਗਾ ਉਹ ਜਿੱਤਿਆ ਹੋਇਆ ਸੀ, ਬਲਦੇਵ ਕੁਮਾਰ ਦੂਸਰੇ ਨੰਬਰ ਦੇ ਉੱਤੇ ਸੀ, ਹਾਰਿਆ ਸੀ। ਉਹਦਾ ਜਦੋਂ ਕਤਲ ਹੁੰਦਾ ਤੇ ਬਲਦੇਵ ਕੁਮਾਰ ਜਿਹੜਾ ਜੀ ਉਹ ਵਿਧਾਇਕ ਬਣ ਜਾਂਦਾ। ਉਸੇ ਮਾਮਲੇ ਦੇ ਵਿੱਚ ਜਿਹੜਾ ਜੀ ਅਦਾਲਤ ਦਾ ਸਾਹਮਣਾ ਹੈ ਬਲਦੇਵ ਕੁਮਾਰ ਜਿਹੜਾ ਜੀ ਉਹ ਕਰ ਰਿਹਾ। ਹੁਣ ਉਹ ਕਹਿੰਦਾ ਕਿ ਮੈਨੂੰ ਪਾਕਿਸਤਾਨ ਦਾ ਇੱਕ ਗਾਇਕ ਜੱਸੀ ਲੈਲਪੁਰੀਆ WhatsApp ਦੇ ਉੱਤੇ ਕਾਲ ਕਰਕੇ ਧਮਕੀਆਂ ਦੇਈ ਜਾਂਦਾ। ਉਹ ਇਹ ਵੀ ਕਹਿੰਦਾ ਹੈ ਕਿ ਗੋਪਾਲ ਚਾਵਲਾ ਨੇ ਵੀ ਵੀਡੀਓ ਜਾਰੀ ਕਰਕੇ ਮੈਨੂੰ ਜਿਹੜੀਆਂ ਜੀ ਉਹ ਧਮਕੀਆਂ ਦਿੱਤੀਆਂ ਨੇ। ਇਹ ਸਾਰਾ ਐਕਚੁਅਲੀ ਉਹ ਕੇਸ ਜਿਹੜਾ ਨਾ ਜੀ ਆਪਣਾ ਬਣਾ ਰਿਹਾ ਕਿ ਇੱਥੇ ਕਿਸੇ ਤਰੀਕੇ ਦੇ ਨਾਲ ਉਹ ਟਿਕ ਜਾਵੇ
ਪਰ ਜਿਹੋ ਜਿਹੀ ਬਿਆਨਬਾਜ਼ੀ ਉਹ ਕਰ ਰਿਹਾ ਹੈ, ਉਹ ਬਹੁਤ ਤੁਸੀਂ ਕਹਿ ਸਕਦੇ ਹੋ ਕਿ ਮਾਹੌਲ ਜਿਹੜਾ ਜੀ ਉਹ ਖਰਾਬ ਕਰਨ ਵਾਲੀ, ਕਿਉਂਕਿ ਜਿਹੜੇ ਚੈਨਲ ਨੇ ਨਾ ਜੀ ਉਹਨਾਂ ਦਾ ਇੱਕ ਜ਼ੋਰ ਲੱਗਿਆ ਹੋਇਆ ਕਿ ਇਹ ਜਿਹੜੇ ਦੋ ਫਿਰਕੇ ਨੇ ਇਹਨਾਂ ਦੇ ਵਿਚਾਲੇ ਕਿਹੜੇ ਤਰੀਕੇ ਦੇ ਨਾਲ ਜਿਹੜੀ ਜੀ ਉਹ ਲੀਕ ਕੀਤੀ ਜਾਵੇ। ਬਹੁਤ ਦੇਰ ਦਾ ਜ਼ੋਰ ਲੱਗਾ ਹੋਇਆ ਵੀ ਸਿੱਖ ਕਿਤੇ ਫਸਦੇ ਕਿਉਂ ਨਹੀਂ ਹੈ। ਅਤੇ ਅੱਗੇ ਗੱਲ ਕਰਦੇ ਹਾਂ ਸੁਲਤਾਨਪੁਰ ਲੋਧੀ ਦੀ, ਉੱਥੇ ਦਾ ਵਿਧਾਇਕ ਸਰਕਾਰ ਦੇ ਨਾਲ ਨਾਰਾਜ਼ਗੀ ਜਿਹੜੀ ਹੈ ਨਾ ਜੀ ਉਹ ਤਾਂ ਚੱਲੀ ਜਾਂਦੀ ਹੈ ਜੀ। ਹਾਂ, ਹੁਣ ਇੰਨਾ ਹੋ ਗਿਆ ਕਿ ਜਿਹੜਾ ਲੇਟੈਸਟ ਹੋਇਆ ਜੀ ਘੜੇ ਨੂੰ ਹੱਥ ਲਾਇਆ ਤੇ ਸਾਰਾ ਟੱਬਰ ਤੇ ਆਇਆ। 6 ਜਿਹੜੇ ਸੀਗੇ ਵਿਧਾਇਕ, ਉਹਨਾਂ ਨੂੰ ਜਦੋਂ ਕੈਬਨਿਟ ਰੈਂਕ ਮਿਲ ਗਿਆ ਤੇ ਬਾਕੀ ਕਹਿੰਦੇ ਵੀ ਉਹਨਾਂ ਨੂੰ ਕਿਹੜੇ ਫੁੱਲ ਲੱਗੇ ਸੀ ਜਿਹੜੇ ਸਾਨੂੰ ਨਹੀਂ ਲੱਗੇ ਹੋਏ। ਇਹ ਪਤਾ ਸੀਗਾ ਕਿ ਇਹ ਮਾਮਲਾ ਜਿਹੜਾ ਜੀ ਹੌਲੀ ਹੌਲੀ ਬਾਹਰ ਆਉਣਾ। ਕੈਪਟਨ ਅਮਰਿੰਦਰ ਸਿੰਘ ਹੋਰੀ ਸੁਲਤਾਨਪੁਰ ਲੋਧੀ ਦੇ ਵਿੱਚ ਗਏ, ਜਿਹੜੀ ਕੈਬਨਿਟ ਦੀ ਮੀਟਿੰਗ ਵੀ ਉੱਥੇ ਹੋਈ। ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਜਿਹੜਾ ਜੀ ਉਡਨ ਖਟੋਲਾ ਉਤਰਿਆ ਸੁਲਤਾਨਪੁਰ ਲੋਧੀ ਦੇ ਵਿੱਚ, ਤੇ ਉੱਥੇ ਨਵਤੇਜ ਸਿੰਘ ਚੀਮਾ ਹੋਰੀ ਹਾਜ਼ਰ ਨਹੀਂ ਸੀਗੇ, ਜਿਹੜੇ ਕਿ ਉੱਥੋਂ ਦੇ ਵਿਧਾਇਕ ਨੇ ਸੁਲਤਾਨਪੁਰ ਲੋਧੀ ਦੇ ਕਾਂਗਰਸ ਦੇ। ਔਰ ਉਹਨਾਂ ਦਾ ਉੱਥੇ ਨਾਂ ਹੋਣਾ ਜਿਹੜਾ ਸੀਗਾ ਜੀ ਉਹ ਜਿਹੜੇ ਮੰਤਰੀ ਸੀਗੇ ਉਹਨਾਂ ਨੂੰ ਬੜਾ ਅਖੜਿਆ ਸਾਰਿਆਂ ਨੂੰ, ਔਰ ਉਹਦੀ ਜਿਹੜੀ ਜੀ ਭਾਲ ਸ਼ੁਰੂ ਕੀਤੀ। ਔਰ ਇਹ ਕਿਹਾ ਗਿਆ ਜੀ ਕਿ ਨਵਤੇਜ ਸਿੰਘ ਚੀਮਾ ਨੇ ਫੋਨ ਹੀ ਨਹੀਂ ਚੁੱਕਿਆ ਕਿਸੇ ਦਾ। ਔਰ ਜਿਹੜੀ ਮੀਟਿੰਗ ਵੀ ਹੋਈ ਉਹ ਵੀ ਜਿਹੜੇ ਜਗ੍ਹਾ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਵੀ ਗਏ ਜਿਹੜੇ ਕੁਝ ਨੀਂਹ ਪੱਥਰ ਵਗੈਰਾ ਰੱਖਣ, ਉੱਥੇ ਵੀ ਨਵਤੇਜ ਸਿੰਘ ਚੀਮਾ ਜਿਹੜਾ ਜੀ ਉਹ ਪਹੁੰਚਿਆ ਨਹੀਂ। ਇਹ ਕਿਹਾ ਜਾ ਰਿਹਾ ਹੈ ਕਿ ਨਵਤੇਜ ਚੀਮਾ ਜਿਹੜਾ ਜੀ ਉਹ ਕੈਬਨਿਟ ਦੇ ਵਿੱਚ ਜਗ੍ਹਾ ਚਾਹੁੰਦਾ, ਉਹਨੂੰ ਸਫਲਤਾ ਹਜੇ ਤੱਕ ਨਹੀਂ ਮਿਲੀ, ਜਿਹਦੇ ਕਰਕੇ ਉਹ ਨਾਰਾਜ਼ ਜਿਹੜਾ ਜੀ ਉਹ ਚੱਲ ਰਿਹਾ। ਇਹ ਵੀ ਕਿਹਾ ਗਿਆ ਕਿ ਇੱਕ ਸੀਨੀਅਰ ਮੰਤਰੀ ਨੇ ਨਵਤੇਜ ਚੀਮੇ ਨੂੰ ਫੋਨ ਕਰਕੇ ਜਿਹੜਾ ਜੀ ਉਹ ਕਿਹਾ ਕਿ ਚੁੱਪ ਕਰਕੇ ਆਪਣਾ ਕੰਮ ਜਿਹੜਾ ਜੀ ਉਹ ਕਰਵਾ ਲਵੇ, ਇਹਦੇ ਵਿੱਚ ਅੜਿੱਕੇ ਜਿਹੜੇ ਜੀ ਉਹ ਨਾ ਪਾਵੇ। ਨਵਤੇਜ ਚੀਮਾ ਆਪਣੀ ਗੱਲ ਦੇ ਉੱਤੇ ਜਿਹੜਾ ਜੀ ਉਹ ਅੜਿਆ ਹੋਇਆ ਜੀ। ਵੈਸੇ ਇਹ ਜਿਹੜਾ ਮਾਮਲਾ ਵਿਧਾਇਕਾਂ ਨੂੰ ਜਿਹੜਾ ਜੀ ਸਲਾਹਕਾਰ ਬਣਾਉਣ ਵਾਲਾ, ਕਿਉਂਕਿ ਪੰਜਾਬ ਸਰਕਾਰ ਹੁਣ ਪੰਜਾਬ ਸਲਾਹਕਾਰ ਬਣ ਗਈ ਹੈ, ਸੋ ਇਹ ਮਾਮਲਾ ਜਿਹੜਾ ਜੀ ਹਾਈ ਕੋਰਟ ਦੇ ਵਿੱਚ ਵੀ ਜਿਹੜਾ ਉਹ ਚਲੇ ਗਿਆ। ਹਾਈ ਕੋਰਟ ਇਹਦੇ ਉੱਤੇ ਕੀ ਕਰਦਾ ਹੈ, ਸਟੇ ਲਾਉਂਦਾ ਆ ਜਾਂ ਜਿਹੜਾ ਜੀ ਇਹਦੀ ਸੁਣਵਾਈ ਅੱਗੋਂ ਕਰਦਾ ਆ, ਇਹ ਆਉਂਦੇ ਦਿਨ ਜਿਹੜੇ ਜੀ ਉਹ ਦੱਸਣਗੇ। ਪਰ ਇੰਨਾ ਜ਼ਰੂਰ ਆ ਕਿ ਝੱਡੀਆਂ ਦੀਆਂ ਕਾਰਾਂ ਜਿਨ੍ਹਾਂ ਨੂੰ ਮਿਲੀਆਂ ਨੇ ਜਾਂ ਮਿਲਣ ਵਾਲੀਆਂ ਨੇ, ਜਿਨ੍ਹਾਂ ਨੂੰ ਕੈਬਨਿਟ ਰੈਂਕ ਜਿਹੜਾ ਜੀ ਉਹ ਮਿਲ ਗਿਆ, ਉਹਦੇ ਤੋਂ ਜਿਹੜੇ ਬਾਕੀ ਰਹਿੰਦੇ ਵਿਧਾਇਕ ਆ ਜੀ ਉਹ ਜ਼ਰੂਰ ਜਿਹੜੇ ਜੀ ਸੁਪਨੇ ਪਾ ਰਹੇ ਆ ਵੀ ਜੇ ਇਹਨਾਂ ਨੂੰ ਕੈਬਨਿਟ ਰੈਂਕ ਮਿਲ ਸਕਦਾ ਤਾਂ ਸਾਨੂੰ ਕਿਉਂ ਨਹੀਂ। ਵੈਸੇ ਜਿੰਨੇ ਵੀ ਹੈਗੇ ਨੇ ਵਿਧਾਇਕ ਦੇ ਟੋਟਲੀ ਸਾਰੇ ਦੇ ਸਾਰੇ ਹੀ ਸਲਾਹਕਾਰ ਬਣਾ ਦਿੱਤੇ ਜਾਣ ਤੇ ਮੇਰਾ ਖਿਆਲ ਉਹ ਜ਼ਿਆਦਾ ਬਿਹਤਰ ਜਿਹੜਾ ਜੀ ਉਹ ਰਹੂਗਾ, ਕਿਉਂਕਿ ਪੰਜਾਬ ਸਰਕਾਰ ਨਹੀਂ ਹੁਣ ਪੰਜਾਬ ਸਲਾਹਕਾਰ ਹੈ ਜੀ। ਬਿਲਕੁਲ ਜੀ, ਬਿਲਕੁਲ ਗੱਫੇ ਆ ਜੀ। ਤੇ ਅੱਗੇ ਕੱਲ੍ਹ ਜਿਹੜੀ ਆਪਾਂ ਖਬਰ ਕੀਤੀ ਸੀਗੀ, ਜਿਹੜਾ ਲੜਕਾ ਸੀਗਾ ਲਵਪ੍ਰੀਤ, ਉਸਨੇ ਖੁਦਕੁਸ਼ੀ ਕਰ ਲਈ ਸੀਗੀ, ਉਸ ਦਾ ਸੰਸਕਾਰ ਹੋਇਆ ਪਰ ਸਰਕਾਰੀ ਕੋਈ ਵੀ ਨਾ ਪਟਵਾਰੀ ਕੋਈ ਵੀ ਨਹੀਂ ਪਹੁੰਚਾ ਉੱਥੇ। ਦੇਖੋ ਜੀ, ਇਹ ਟੱਲੇਵਾਲ ਦੇ ਨੇੜੇ ਪੈਂਦਾ ਪਿੰਡ ਭੋਗਤਨਾ, ਔਰ ਇੱਥੇ ਜਿਹੜਾ ਪਰਿਵਾਰ ਦਾ ਖੁਦਕੁਸ਼ੀ ਕਰ ਗਿਆ 22 ਸਾਲਾਂ ਦਾ ਮੁੰਡਾ ਲਵਪ੍ਰੀਤ ਸੀਗਾ ਜਿਹੜਾ ਜੀ, ਉਹਦਾ ਅੰਤਮ ਸੰਸਕਾਰ ਜਿਹੜਾ ਜੀ ਉਹ ਕੀਤਾ ਗਿਆ। ਪਿੰਡ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਅੱਖ ਨਹੀਂ ਸੀ ਜਿਹੜੀ ਨਮ ਨਹੀਂ ਹੋਈ। 5 ਖੁਦਕੁਸ਼ੀਆਂ ਤੋਂ ਬਾਅਦ ਵੀ ਸੂਬੇ ਦੀ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਕਿਸੇ ਨੇ ਇਸ ਪਰਿਵਾਰ ਦੀ ਸਾਰ ਨਹੀਂ ਲਈ। ਲਵਪ੍ਰੀਤ ਦੇ ਸੰਸਕਾਰ ਦੇ ਮੌਕੇ ਦੇ ਉੱਤੇ ਕੋਈ ਡਿਸਟ੍ਰਿਕਟ ਪ੍ਰਸ਼ਾਸਨ, ਕੋਈ ਮੰਤਰੀ ਸ਼ੰਤਰੀ ਤੱਕ ਛੱਡੋ, ਇੱਕ ਪਟਵਾਰੀ ਤੱਕ ਵੀ ਜਿਹੜਾ ਜੀ ਉਹ ਨਹੀਂ ਪਹੁੰਚਿਆ। ਲਵਪ੍ਰੀਤ ਦੀ ਮੌਤ ਤੋਂ ਬਾਅਦ ਉਹਦੇ ਪਰਿਵਾਰ ਦੇ ਵਿੱਚ ਉਹਦੀ ਮਾਂ, ਉਹਦੀ ਦਾਦੀ ਤੇ ਉਹਦੀ ਭੈਣ ਜਿਹੜੀ ਜੀ ਉਹ ਰਹਿ ਗਈਆਂ ਨੇ। ਜਦੋਂ ਕਿ ਪਰਿਵਾਰ ਦੇ ਬੰਦਿਆਂ ਨੂੰ ਕਬਰੇ ਦਾ ਬੈਂਚ ਜਿਹੜਾ ਜੀ ਉਹ ਨਿਕਲ ਗਿਆ, ਔਰ ਅਜਿਹੀ ਮਾਰ ਇਸ ਪਰਿਵਾਰ ਦੇ ਉੱਤੇ ਪਈ ਆ ਕਿ ਕੋਈ ਮਰਦ ਜਿਹੜਾ ਮੈਂਬਰ ਸੀਗਾ ਜੀ ਘਰ ਦਾ ਉਹ ਨਹੀਂ ਬਚਿਆ। ਲਵਪ੍ਰੀਤ 22 ਸਾਲਾਂ ਦਾ ਜਿਹੜਾ ਉਹ ਸੀਗਾ, ਉਹਦੇ ਪੜਦਾਦੇ ਨੇ ਪਹਿਲਾਂ ਖੁਦਕੁਸ਼ੀ ਕੀਤੀ, ਉਹਦੇ ਦਾਦੇ ਨੇ ਵੀ ਖੁਦਕੁਸ਼ੀ ਕੀਤੀ, ਉਹਦੇ ਪਿਓ ਨੇ ਵੀ ਖੁਦਕੁਸ਼ੀ ਕੀਤੀ, ਉਹਦੇ ਤਾਏ ਨੇ ਵੀ ਖੁਦਕੁਸ਼ੀ ਕੀਤੀ, ਤੇ ਹੁਣ ਜਿਹੜਾ ਸੀਗਾ ਜੀ ਉਹ ਲਵਪ੍ਰੀਤ ਦੀ ਖੁਦਕੁਸ਼ੀ ਜਿਹੜੀ ਉਹ ਕਰ ਗਿਆ। ਇਸ ਪਰਿਵਾਰ ਦੇ ਸਿਰ ਦੇ ਉੱਤੇ ਸ਼ਾਹੂਕਾਰਾਂ ਦਾ ਤੇ ਬੈਂਕਾਂ ਦਾ ਲੱਖਾਂ ਰੁਪਈਏ ਦਾ ਕਰਜ਼ਾ ਜਿਹੜਾ ਜੀ ਉਹ ਖੜਾ। ਜਿਹੜੇ ਪਿੰਡ ਵਾਲੇ ਆ ਜੀ ਉਹ ਇਹ ਮੰਗ ਕਰ ਰਹੇ ਆ ਕਿ ਜੋ ਅਜੇ ਵੀ ਕੁਝ ਸਰਕਾਰ ਕਰ ਸਕਦੀ ਹੈ ਤੇ ਕਮ ਸੇ ਕਮ ਇਹਦੇ ਕਰਜ਼ੇ ਦੇ ਉੱਤੇ ਕਿਸੇ ਤਰੀਕੇ ਦੇ ਨਾਲ ਲੀਕ ਜਿਹੜੀ ਆ ਜੀ ਉਹ ਫੇਰੀ ਜਾਵੇ। ਉੱਥੇ ਜਿਹੜੇ ਕਿਉਂਕਿ ਸੰਗਰੂਰ ਇਹ ਲੋਕ ਸਭਾ ਦੇ ਵਿੱਚ ਪੈਂਦਾ, ਕੱਲ੍ਹ ਸ਼ਾਮੀ ਉੱਥੇ ਸੰਗਰੂਰ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਤੇ ਭਗਵੰਤ ਮਾਨ ਦੀ ਵਿਊ ਜਿਹੜੇ ਪਰਿਵਾਰ ਦੇ ਕੋਲੇ ਪਹੁੰਚੇ ਨੇ, ਔਰ ਉਹਨਾਂ ਨੇ ਉੱਥੇ ਜਿਹੜੀ ਦੀ ਗੱਲ ਇਹ ਕਹੀ ਆ ਕਿ ਜਿਹੜਾ ਇੱਕ ਵਿਸ਼ੇਸ਼ ਸੈਸ਼ਨ ਹੈ ਉਹ ਸੱਦਿਆ ਜਾਵੇ ਪੰਜਾਬ ਵਿਧਾਨ ਸਭਾ ਦਾ। ਵਿਸ਼ੇਸ਼ ਸੈਸ਼ਨ ਵਾਲੀ ਤਾਂ ਗੱਲ ਬਹੁਤ ਵੱਡੀ ਹੈ ਜੀ। ਇਹਦੇ ਉੱਤੇ ਕਿਸੇ ਵੀ
ਜਿਹੜਾ ਵੀ ਸਰਕਾਰੀ ਤੌਰ ਦੇ ਉੱਤੇ ਅਜੇ ਤੱਕ ਕੋਈ ਸਿੰਗਲ ਬਿਆਨ ਤੱਕ ਜਿਹੜਾ ਵੀ ਉਹ ਸਾਹਮਣੇ ਨਹੀਂ ਆਇਆ। ਐਡੀ ਵੱਡੀ ਘਟਨਾ ਜਿਹੜੀ ਉਹ ਵਾਪਰ ਗਈ ਤੇ ਪੂਰੀ ਪੀੜ੍ਹੀ ਜਿਹੜੀ 5 ਪੀੜ੍ਹੀਆਂ ਖਤਮ ਹੋ ਗਈਆਂ। ਉੱਥੇ ਜਿਹੜੇ ਵੀ ਵਾਕਫ ਦੱਸਦੇ ਨੇ ਉਹਦੇ ਜਿਹੜਾ ਦੇ ਦੌਰਾਨ ਜਿਹੜਾ ਜੀ ਉਹ ਜਾਊਂਗਾ ਵੀ, ਔਰ ਮੈਂ ਤੁਹਾਨੂੰ ਵੀ ਕੁਝ ਲੋਕ ਪੁੱਛ ਰਹੇ ਸੀਗੇ। ਦੇਖਦੇ ਹਾਂ ਜੀ ਉਸ ਪਰਿਵਾਰ ਨੂੰ, ਕਿਉਂਕਿ ਇੱਕ ਵਾਅਦਾ ਤੋਂ ਉਹਨਾਂ ਦੇ ਨਾਲ ਕੀਤਾ ਗਿਆ ਕਿ ਜਿਹੜੇ ਉਹ ਘਰ ਦੀ ਲੜਕੀ ਹੈ ਉਹਦੀ ਮੈਰਿਜ ਜਦੋਂ ਵੀ ਜਿਹੜਾ ਵੀ ਉਹ ਹੋਵੇ ਤੇ ਉਹ ਰਲ ਮਿਲ ਕੇ ਜਿਹੜੀ ਹੈ ਜੀ ਕੁਝ ਦੋਸਤਾਂ ਦੇ ਸਹਿਯੋਗ ਦੇ ਨਾਲ ਜਿਹੜੀ ਉਹ ਕੀਤੀ ਜਾਵੇ। ਤੇ ਜ਼ਰੂਰਤ ਪਈ ਤਾਂ ਪੰਜਾਬੀ ਯੂਨੀਵਰਸਿਟੀ ਦੇ ਰਾਹੀਂ ਆਵਾਜ਼ ਜਿਹੜੀ ਜੀ ਉਹ ਜ਼ਰੂਰ ਮਾਰਾਂਗੇ, ਪਰ ਕਦੇ ਥੋੜਾ ਸਰਕਾਰ ਦੇ ਕਰਨਾ ਤੱਕ ਜਿਹੜੀ ਜੀ ਉਹ ਗੱਲ ਜ਼ਰੂਰ ਜਿਹੜੀ ਪਹੁੰਚ ਜਾਵੇ, ਕਿਉਂਕਿ ਜੇ 10 ਲੱਖ ਤੋਂ ਉੱਪਰ ਦਾ ਜਿਹੜਾ ਜੀ ਉਹ ਕਰਜ਼ਾ ਖੜਾ ਤੇ ਸਰਕਾਰ ਦੀ ਇਹ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਬਣਦੀ ਆ ਕਿ ਉਹ ਇਹਦੇ ਤੇ ਪਹਿਲਾਂ ਲੀਕ ਕਰੇ। ਜੀ ਜੀ ਤੇ ਅੱਗੇ ਗੱਲ ਕਰਦੇ ਜੀ, ਕੱਲ੍ਹ ਵੀ ਗੱਲ ਕੀਤੀ ਸੀਗੀ ਕਿ ਖਜ਼ਾਨਾ ਤੇ ਖਾਲੀ ਹੈਗਾ। ਲੋਕਾਂ ਦੇ ਜਦੋਂ ਕੰਮ ਹੁੰਦੇ ਆ, ਭਾਵੇਂ ਕੋਈ ਖੁਦਕਸ਼ੀ ਕਰੇ, ਕੁਝ ਵੀ ਹੋਵੇ, ਖਜ਼ਾਨੇ ਪੰਜਾਬ ਦੀ ਸਰਕਾਰ ਦੇ ਖਾਲੀ ਆ। ਪਰ ਖਜ਼ਾਨੇ ਨੂੰ ਹੋਰ ਖੋਰਾ ਲਾਉਣ ਦੇ ਲਈ ਇੱਥੋਂ ਕੁਝ ਕੁ ਵਿਧਾਇਕ ਆ ਜਿਹੜੇ ਉਹ ਸੰਸਦੀ ਰਵਾਇਤਾਂ ਸਿੱਖਣ ਲਈ ਵਿਦੇਸ਼ਾਂ ਵਿੱਚ ਜਾ ਰਹੇ ਹਨ। ਦੇਖੋ ਜੀ, ਪਹਿਲਾਂ ਵੀ ਜਦੋਂ ਅਕਾਲੀ ਸਰਕਾਰ ਸੀਗੀ ਉਦੋਂ ਇਹ ਗੱਲ ਤੁਰੀ ਸੀਗੀ, ਉਦੋਂ ਮਨਪ੍ਰੀਤ ਸਿੰਘ ਬਾਦਲ ਉਹਦੀ ਅਕਾਲੀ ਹੁੰਦੀ ਸੀ। ਉਦੋਂ ਇਹ ਗੱਲ ਆਖੀ ਗਈ ਸੀ ਕਿ ਜਿਹੜੇ ਪੰਜਾਬ ਦੇ ਮੰਤਰੀ ਨੇ ਉਹ ਵਿਦੇਸ਼ਾਂ ਦੇ ਵਿੱਚ ਟ੍ਰੈਫਿਕ ਦੇ ਨਿਯਮ ਜਿਹੜੇ ਉਹ ਵੇਖਣ ਦੇ ਵਾਸਤੇ ਜਾਣਗੇ ਕਿ ਉੱਥੇ ਕਿਵੇਂ ਸਹੀ ਚੱਲਦੇ ਆ। ਮਨਪ੍ਰੀਤ ਸਿੰਘ ਬਾਦਲ ਨੇ ਉਦੋਂ ਇਹ ਗੱਲ ਆਖੀ ਸੀਗੀ ਕਿ ਇਹਦਾ ਸਾਰਾ ਕੁਝ ਮਿੱਥ ਕੇ ਪਿਆ ਤੇ ਇਹਨਾਂ ਖਜ਼ਾਨਾ ਜਿਹੜਾ ਸੀ ਉਹ ਖਾਲੀ ਕਰਕੇ ਉੱਥੇ ਜਾਣ ਦਾ ਕੀ ਹੈ। ਪਰ ਵਿਧਾਇਕ ਨੇ ਕਿਹੜਾ ਟਿਕਦੇ ਨੇ ਜੀ। ਹੁਣ ਨਵਾਂ ਇੱਕ ਤਰੀਕਾ ਹੋਰ ਜਿਹੜਾ ਜੀ ਉਹ ਨਿਕਲ ਆਇਆ। ਪੰਜਾਬ ਦੇ ਵਿਧਾਇਕ ਜਿਹੜੇ ਨੇ ਸਰਕਾਰੀ ਤੌਰ ਦੇ ਉੱਤੇ ਵਿਦੇਸ਼ ਦੌਰੇ ਤੇ ਜਾਣ ਦੀਆਂ ਤਿਆਰੀਆਂ ਦੇ ਵਿੱਚ ਬੈਠੇ ਨੇ। ਇੰਗਲੈਂਡ, ਕੈਨੇਡਾ ਤੇ ਆਸਟ੍ਰੇਲੀਆ ਜਾਣ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ। ਵਿਧਾਇਕਾਂ ਨੂੰ ਇਹਨਾਂ ਤਿੰਨਾਂ ਦੇਸ਼ਾਂ ਦੇ ਵਿੱਚੋਂ ਇੱਕ ਦੇਸ਼ ਦੇ ਦੌਰੇ ਦੇ ਉੱਤੇ ਜਾਣ ਦੀ ਟੂਰ ਜਿਹੜੀ ਹੈ ਜੀ ਉਹ ਕਰਨੀ ਪਊਗੀ। ਜਿਹੜੇ ਵਿਧਾਇਕ ਵਿਦੇਸ਼ ਜਾਣਾ ਚਾਹੁੰਦੇ ਨੇ ਉਹ ਪਹਿਲਾਂ 50,000 ਰੁਪਇਆ ਪੰਜਾਬ ਵਿਧਾਨ ਸਭਾ ਦੇ ਕੋਲ ਜਮ੍ਹਾਂ ਕਰਵਾਉਣਗੇ ਤੇ ਇਹ ਪੈਸੇ ਬਾਅਦ ਚ ਵਾਪਸ ਕਰ ਦਿੱਤੇ ਜਾਣਗੇ। ਔਰ ਇਹਦਾ ਸਾਰਾ ਖਰਚਾ ਪੰਜਾਬ ਵਿਧਾਨ ਸਭਾ ਕਰੂਗੀ। ਇਹਦੇ ਸੰਬੰਧ ਦੇ ਵਿੱਚ ਵਿਧਾਨ ਸਭਾ ਦੇ ਸਪੀਕਰ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਵਿਧਾਇਕਾਂ ਦੇ ਵਿਦੇਸ਼ ਦੌਰੇ ਤੇ ਜਾਣ ਦੀ ਪੁਸ਼ਟੀ ਜਿਹੜੀ ਕੀਤੀ ਆ ਰਹੀ ਹੈ ਕਿ ਇਹਨਾਂ ਨੂੰ ਦੂਜੇ ਦੇਸ਼ਾਂ ਦੇ ਪਾਰਲੀਮੈਂਟਰੀ ਪ੍ਰਬੰਧ ਸੰਸਦੀ ਰਵਾਇਤਾਂ ਤੋਂ ਸਿੱਖਣ ਦੇ ਮਕਸਦ ਦੇ ਨਾਲ ਇਹ ਵਿਦੇਸ਼ ਦੌਰੇ ਦੇ ਉੱਤੇ ਜਿਹੜਾ ਉਹ ਜਾਣਗੇ। ਔਰ ਵਿਦੇਸ਼ ਦੌਰੇ ਤੇ ਜਾਣ ਲਈ ਹਾਕਮ ਧਿਰ ਦੇ ਨਾਲ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਵੀ ਬਰਾਬਰ ਦਾ ਮੌਕਾ ਜਿਹੜਾ ਜੀ ਉਹ ਹੋਊਗਾ ਤਾਂ ਕਿ ਉਹ ਬੋਲਣ ਦਾ। ਤਿੰਨ ਦੇਸ਼ਾਂ ਦੇ ਦੌਰੇ ਦੇ ਉੱਤੇ ਜਾਣ ਦੇ ਜਿਹੜੇ ਪ੍ਰਬੰਧ ਕੀਤੇ ਜਾ ਰਹੇ ਆ। ਇਹਨਾਂ ਤਿੰਨਾਂ ਦੇ ਵਿੱਚੋਂ ਜਿਹੜੇ ਦੇਸ਼ ਦੇ ਵਿੱਚ ਜਾਣਾ ਚਾਹੁੰਦੇ ਆ ਉਹਦੇ ਬਾਰੇ ਆਪਣੀ ਪਸੰਦ ਜਿਹੜੀ ਲਿਖਤੀ ਤੌਰ ਦੇ ਉੱਤੇ ਜਿਹੜਾ ਜੀ ਉਹ ਦੱਸਦੇ ਨੇ। ਬਹੁਤੇ ਵਿਧਾਇਕ ਕੈਨੇਡਾ ਤੇ ਆਸਟ੍ਰੇਲੀਆ ਜਾਣਾ ਜਿਹੜਾ ਜੀ ਉਹ ਚਾਹੁੰਦੇ ਆ ਕਿਉਂਕਿ ਇਹਨਾਂ ਦੇ ਰਿਸ਼ਤੇਦਾਰ ਬਹੁਤੇ ਉੱਥੇ ਨੇ। ਵਿਧਾਇਕਾਂ ਨੂੰ ਇਸ ਗੱਲ ਦੀ ਵੀ ਛੋਟ ਦਿੱਤੀ ਗਈ ਹੈ ਕਿ ਉਹ ਆਪਣੇ ਨਾਲ ਆਪਣੀ ਪਤਨੀ ਨੂੰ ਲਿਜਾ ਸਕਦੇ ਆ, ਪਰ ਪਤਨੀ ਦਾ ਖਰਚਾ ਉਹਨਾਂ ਨੂੰ ਖੁਦ ਕਰਨਾ ਪਊਗਾ। ਵਿਧਾਨ ਸਭਾ ਸਿਰਫ ਵਿਧਾਇਕ ਦਾ ਖਰਚਾ ਜਿਹੜਾ ਜੀ ਉਹ ਦੇਊਗੀ। ਪੰਜਾਬ ਵਿਧਾਨ ਸਭਾ ਦੇ ਇਤਿਹਾਸ ਦੇ ਵਿੱਚ ਪਹਿਲਾ ਮੌਕਾ ਹੋਊਗਾ ਜਦੋਂ ਵਿਧਾਇਕ ਵਿਦੇਸ਼ਾਂ ਦੀ ਧਰਤੀ ਤੇ ਸੰਸਦੀ ਕੰਮਕਾਜ ਦੇਖਣ ਲਈ ਸਰਕਾਰੀ ਤੌਰ ਦੇ ਉੱਤੇ ਜਿਹੜਾ ਜੀ ਉਹ ਜਾ ਰਹੇ ਆ। ਅਜੇ ਤਰੀਕਾਂ ਤੈਅ ਨਹੀਂ ਹੋਈਆਂ। ਵਿਧਾਇਕਾਂ ਦੀ ਇਹਦੇ ਬਾਰੇ ਸਹਿਮਤੀ ਜਿਹੜੀ ਜੀ ਦਿੱਤੀ ਜਾਊਗੀ। ਇਸ ਗੱਲ ਦਾ ਧਿਆਨ ਵੀ ਰੱਖਿਆ ਜਾਊਗਾ ਕਿ ਜਿਹੜੇ ਦੇਸ਼ਾਂ ਦੇ ਵਿੱਚ ਵਿਧਾਇਕਾਂ ਨੇ ਜਾਣਾ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਦੇਸ਼ਾਂ ਦੀਆਂ ਵਿਧਾਨ ਸਭਾਵਾਂ ਜਾਂ ਪਾਰਲੀਮੈਂਟ ਦੇ ਸੈਸ਼ਨ ਚੱਲਦੇ ਹੋਣੇ ਚਾਹੀਦੇ ਨੇ ਤਾਂ ਕਿ ਇਹਦਾ ਜਿਹੜਾ ਜੀ ਉਹ ਲਾਹਾ ਲਿਆ ਜਾ ਸਕੇ। ਬਹੁਤੇ ਵਿਧਾਇਕਾਂ ਦੇ ਕਰੀਬੀ ਰਿਸ਼ਤੇਦਾਰ ਆਸਟ੍ਰੇਲੀਆ, ਕੈਨੇਡਾ ਤੇ ਇੰਗਲੈਂਡ ਦੇ ਵਿੱਚ ਜਿਹੜੇ ਜੀ ਉਹ ਰਹਿੰਦੇ ਆ। ਇਸ ਤਰ੍ਹਾਂ ਤੋਂ ਆਮ ਦੀ ਗੱਲ ਉਹਨਾਂ ਦੀ ਜਿਹੜੀ ਜੀ ਉਹ ਹੈਗੀ ਆ। ਪਰ ਜਦੋਂ ਵਿਧਾਨ ਸਭਾ ਤੈਅ ਕਰ ਰਹੀ ਹੋਵੇ ਤੇ ਹੈਰਾਨੀ ਵਾਲੀ ਗੱਲ ਹੋਊਗੀ ਜੇ ਕੋਈ ਵਿਧਾਇਕ ਕਹੂਗਾ ਕਿ ਮੈਂ ਨਹੀਂ ਜਾਣਾ। ਉਹ ਨਾ ਹੋਵੇ 117 ਦੇ 17 ਜਿਹੜੇ ਆ ਉਹ ਆਉਂਦੇ ਦਿਨਾਂ ਦੇ ਦੌਰਾਨ ਕੋਈ ਕੈਨੇਡਾ ਫਿਰਦਾ ਦੱਸੇ ਤੇ ਕੋਈ ਅਮਰੀਕਾ ਤੇ ਕੋਈ ਇੰਗਲੈਂਡ। ਪਰ ਜਦੋਂ ਆਪਣਾ ਸੈਸ਼ਨ ਹੁੰਦਾ ਉਦੋਂ 2.5-3 ਦਿਨ ਦਾ ਹੀ ਰੱਖਦੇ ਆ। ਬਾਹਰ ਜਾ ਕੇ ਇਹਨਾਂ ਨੇ ਕੀ ਲੈਣਾ, ਉੱਥੇ ਤੇ ਕੰਮ ਦੀਆਂ ਗੱਲਾਂ ਹੁੰਦੀਆਂ ਤੇ ਇਹਨਾਂ ਨੂੰ ਨਾਲ ਦੀ ਨਾਲ ਫਿਰ ਟਰਾਂਸਲੇਟਰ ਵੀ ਚਾਹੀਦੇ ਹੋਣਗੇ। ਸ਼ਾਇਦ ਪੰਜਾਬ ਗੌਰਮੈਂਟ ਹੀ ਇਹਨਾਂ ਨੂੰ ਉਪਲਬਧ ਕਰਾਊਗੀ। ਤੇ ਅੱਗੇ ਫਿਰ ਬੱਚਿਆਂ ਦੀ ਗੱਲ ਕਰਦੇ ਹਾਂ ਕਿ ਬੱਚਿਆਂ ਨੂੰ ਬਾਹਰ ਭੇਜਣ ਦੀ ਹੋੜ ਦੇ ਵਿੱਚ ਟਿਕਟਾਂ ਲੈਣ ਦੀ ਖਾਤਰ ਆਪਣਾ ਪਸ਼ੂ ਪਾਤ, ਮਸ਼ੀਨਰੀ, ਗਹਿਣੇ ਵੀ ਵੇਚ ਰਹੇ ਲੋਕ। ਇਹ ਮਾਲਵਾ ਪੱਟੀ ਜਿਹੜੀ ਨਰਮਾ ਪੱਟੀ ਕਾਟਨ ਬੈਲਟ ਜਿਹੜੀ ਮੰਨੀ ਜਾਂਦੀ ਹੈ ਜੀ, ਇਹ ਸਟੱਡੀ ਵੀਜ਼ਾ ਜਿਹੜਾ ਜੀ ਉਹ ਹੁਣ ਘਰ-ਬਾਰ ਵੀ ਹੁੰਝਣ ਲੱਗ ਪਿਆ ਜੀ। ਪੁੱਤ ਧੀਆਂ ਨੂੰ ਵਿਦੇਸ਼ ਭੇਜਣ ਦੇ ਵਾਸਤੇ ਸਭ ਕੁਝ ਦਾਅ ਦੇ ਉੱਤੇ ਜਿਹੜੇ ਜੀ ਉਹ ਮਾਪੇ ਲਾ ਰਹੇ ਆ। ਮਾਵਾਂ ਦੀਆਂ ਬਾਹਾਂ ਸੁੰਨੀਆਂ ਹੋ ਗਈਆਂ, ਕੰਨ ਖਾਲੀ ਹੋ ਗਏ ਆ। ਟਰੈਕਟਰਾਂ ਤੋਂ ਬਿਨਾਂ ਘਰ ਜਿਹੜੇ ਜੀ ਉਹ ਖਾਲੀ ਹੋਣ ਲੱਗੇ ਆ। ਜੇ ਕਬਾੜ ਮਾਰਕੀਟ ਤੇ ਨਿਗਾਹ ਮਾਰੋ, ਮੋਗੇ ਵਾਲੀ ਹੋਵੇ, ਪਟਿਆਲੇ ਵਾਲੀ ਹੋਵੇ, ਢੇਰ ਲੱਗੇ ਪਏ ਆ ਨਵੇਂ-ਨਵੇਂ ਟਰੈਕਟਰਾਂ ਦੇ। ਜ਼ਮੀਨਾਂ ਦੇ ਗਾਹਕ ਨਹੀਂ ਲੱਭ ਰਹੇ, ਕਰਜ਼ਾ ਘਰ ਪੂਰਾ ਨਹੀਂ ਕਰ ਰਿਹਾ,
ਜਹਾਜ਼ ਦੀ ਟਿਕਟ ਦੇ ਵਾਸਤੇ ਪਸ਼ੂ ਵੇਚੇ ਜਾ ਰਹੇ ਆ। ਖੇਤੀ ਮਸ਼ੀਨਰੀ ਜਿਹੜੀ ਆ ਜੀ ਉਹ ਧੜਾ ਧੜ ਵਿਕ ਰਹੀ ਆ। ਪੂਰੇ 1 ਸਾਲ ਤੋਂ ਇਸ ਨਰਮਾ ਬੈਲਟ ਦੇ ਵਿੱਚ ਸਟੱਡੀ ਵੀਜ਼ੇ ਤੇ ਪੁੱਤ ਧੀਆਂ ਨੂੰ ਵਿਦੇਸ਼ ਭੇਜਣ ਦਾ ਰੁਝਾਨ ਸਿਖਰ ਦੇ ਉੱਤੇ ਆ ਜੀ। ਕੋਈ ਵੇਲਾ ਸੀ ਜਦੋਂ ਖੇਤੀ ਸੰਕਟ ਤੇ ਕਿਸਾਨ ਨਵੇਂ ਟਰੈਕਟਰ ਮਿੱਟੀ ਦੇ ਭਾਅ ਵੇਚਦੇ ਸੀਗੇ। ਹੁਣ ਸਮੇਂ ਨੇ ਫੇਰ ਜਿਹੜਾ ਜੀ ਆਪਣਾ ਦੁਹਰਾਓ ਕੀਤਾ। ਪਿੰਡ ਚੱਕ ਬਖਤੂ ਦੇ ਵਿੱਚ 2 ਪਰਿਵਾਰਾਂ ਨੇ ਆਪਣੇ ਮੁੰਡੇ ਤੇ ਕੁੜੀ ਨੂੰ ਸਟੱਡੀ ਵੀਜ਼ੇ ਤੇ ਭੇਜਣ ਲਈ ਪੂਰੀ ਖੇਤੀ ਮਸ਼ੀਨਰੀ ਵੇਚਤੀ ਆ, ਪਸ਼ੂ ਵੀ ਵੇਚਤੇ ਆ। ਗਿੱਲ ਖੁਰਦ ਦੇ ਘਰ ਨੂੰ ਕੱਲੀ ਜ਼ਮੀਨ ਨਹੀਂ, ਟਰੈਕਟਰ ਵੀ ਵੇਚਣਾ ਪੈ ਗਿਆ। ਮੰਡੀ ਕਲਾਂ ਦੇ ਵਿੱਚ ਘਰ ਨੇ ਫੀਸਾਂ ਲਈ ਜ਼ਮੀਨ ਵੇਚੀ ਆ, ਜਹਾਜ਼ ਦੀ ਟਿਕਟ ਲਈ ਪਸ਼ੂ ਵੇਚਤੇ ਆ। ਲਹਿਰਾ ਖਾਨਾ ਤੇ ਭੁੱਚੋ ਖੁਰਦ ਦੇ ਘਰਾਂ ਦੇ ਵਿੱਚ ਵੀ ਇਦਾਂ ਹੀ ਹੋਇਆ। ਮਾਵਾਂ ਨੇ ਸਾਂਭ ਕੇ ਰੱਖੇ ਗਹਿਣੇ ਵੀ ਹੁਣ ਜਿਹੜੇ ਆ ਜੀ ਉਹ ਗਿਰਵੀ ਰੱਖ ਦਿੱਤੇ ਆ। ਭੁੱਚੋ ਮੰਡੀ ਦਾ ਜਿਹੜਾ ਇੱਕ ਜਿਊਲਰ ਆ ਜੀ ਉਹ ਇਹ ਕਹਿੰਦਾ ਕਿ ਇੱਕੋ ਦਿਨ 'ਚ 4 ਕੇਸ ਗਹਿਣੇ ਗਿਰਵੇ ਰੱਖਣ ਤੇ ਵੇਚਣ ਵਾਲੇ ਆਉਂਦੇ ਆ। ਇਹਦੇ ਵਿੱਚੋਂ 50% ਕੇਸ ਸਟੱਡੀ ਵੀਜ਼ੇ ਵਾਲੇ ਆ। ਪ੍ਰਾਈਵੇਟ ਫਾਈਨਾਂਸ ਕੰਪਨੀਆਂ ਦੇ ਕੋਲੇ ਗਹਿਣਿਆਂ ਤੇ ਲੋਨ ਲੈਣ ਵਾਲੇ ਕੇਸ ਵੱਧ ਗਏ ਆ। ਬਰਨਾਲਾ ਦਾ ਮਿੱਤਲ ਜਿਊਲਰ ਜਿਹੜਾ ਜੀ ਉਹ ਇਹ ਕਹਿੰਦਾ ਕਿ ਪਿੰਡਾਂ 'ਚੋਂ ਹੁਣ ਗਹਿਣੇ ਵੇਚਣ ਦਾ ਰੁਝਾਨ ਵਧਿਆ। ਮਾਪੇ ਧੀਆਂ ਪੁੱਤਾਂ ਨੂੰ ਵਿਦੇਸ਼ ਭੇਜਣ ਦੀ ਖਾਤਰ ਕੰਨਾਂ ਤੱਕ ਦਾ ਸੋਨਾ ਵੇਚੀ ਜਾਂਦੇ ਆ। ਗਿੱਦੜਬਾਹਾ ਦੇ ਜਿਹੜਾ ਜਵੈਲਰ ਸ਼ਾਪ ਆ ਜੀ ਉਹ ਕਹਿੰਦਾ ਕਿ ਹਰ ਮਹੀਨੇ 8 ਤੋਂ 10 ਕੇਸ ਇਦਾਂ ਦੇ ਆਉਣ ਲੱਗੇ ਆ। ਮਾਪੇ ਮਜਬੂਰੀ ਜਿਹੜੀ ਜੀ ਉਹ ਦੱਸਦੇ ਆ। ਮੁਕਤਸਰ ਜ਼ਿਲ੍ਹੇ ਦੇ ਪਿੰਡ ਗੁਰੂਸਰ ਦਾ ਇੱਕ ਪਰਿਵਾਰ ਉਹਨੂੰ ਆਪਣੀ ਧੀ ਨੂੰ ਆਇਲਟਸ ਕਰਾਉਣ ਦੇ ਵਾਸਤੇ ਗਹਿਣੇ ਜਿਹੜੇ ਜੀ ਉਹ ਗਿਰਵੀ ਰੱਖਣੇ ਪਏ। ਤਲਵੰਡੀ ਸਾਬੋ, ਬਰਨਾਲਾ, ਮੋਗਾ, ਜੀਰਾ, ਬਲੋਟ, ਕੋਟਕਪੂਰਾ ਇੱਥੇ ਟਰੈਕਟਰ ਮੰਡੀਆਂ ਲੱਗਦੀਆਂ ਨੇ। ਮੋਗਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਜਿਹੜੇ ਜੀ ਉਹ ਵਿਕਣ ਦੇ ਵਾਸਤੇ ਆ ਰਹੇ ਨੇ। ਨਵੇਂ ਟਰੈਕਟਰ ਜਿਹੜੇ ਜੀ ਉਹ ਵੇਚਣ ਦੇ ਵਾਸਤੇ ਲੋਕ ਤੁਰੇ ਹੋਏ ਨੇ। ਟਰੈਕਟਰ ਲਈ ਕਰਜ਼ਾ ਲਿਆ ਤੇ ਟਰੈਕਟਰ ਫਿਰ ਜਿਹੜਾ ਜੀ ਉਹ ਮੰਡੀ ਦੇ ਵਿੱਚ ਲੈ ਗਏ। ਇਹਨਾਂ ਮਾਪਿਆਂ ਨੂੰ ਇੱਕ ਜਿਹੜਾ ਵੱਡਾ ਵਹਿਮ ਹੈ ਨਾ ਜੀ ਉਹ ਇਹ ਆ ਕਿ ਐਲਸੂਨ ਉਹਨਾਂ ਦਾ ਪੁੱਤ ਜਾਂ ਧੀ ਜਦੋਂ ਕੈਨੇਡਾ ਜਾਂ ਅਮਰੀਕਾ ਜਿਹੜਾ ਜੀ ਉਹ ਪਹੁੰਚ ਗਿਆ, ਖਾਸ ਤੌਰ ਤੇ ਕੈਨੇਡਾ ਹੀ ਜ਼ਿਆਦਾ ਜਿਹੜਾ ਜੀ ਜ਼ੋਰ ਲੱਗਿਆ ਹੋਇਆ, ਤੇ ਉੱਥੇ ਜਾਂਦਿਆਂ ਸਾਰ ਉਹਨਾਂ ਦੇ ਸਿਰ ਚੜਿਆ ਕਰਜ਼ਾ ਜਿਹੜਾ ਜੀ ਉਹ ਲਾ ਦੇਣਾ ਤੇ ਉਸ ਪੈਸੇ ਦੇ ਨਾਲ ਉਹ ਖੇਤੀ ਦੇ ਸੰਦ ਤੇ ਟਰੈਕਟਰ ਵਾਪਸ ਲੈ ਲੈਣਗੇ। ਉੱਥੇ ਜਾ ਕੇ ਜਿਹੜੇ ਵਿਦਿਆਰਥੀ ਨੇ, ਜਿਹੜੇ ਸਟੂਡੈਂਟ ਜਾਂਦੇ ਨੇ, ਉਹਨਾਂ ਨੂੰ ਕਿੰਨਾ ਕੁ ਸਟਰਗਲ ਜਿਹੜਾ ਜੀ ਉਹ ਕਰਨਾ ਪੈਂਦਾ। ਇਹਦੀ ਅਸਲੀਅਤ ਜਿਹੜੀ ਹੈ ਜੀ ਅਜੇ ਵੀ ਇਹ ਮਾਪਿਆਂ ਦੇ ਸਾਹਮਣੇ ਜਿਹੜੀ ਜੀ ਉਹ ਨਹੀਂ ਆ ਰਹੀ, ਨਾ ਕੋਈ ਦੱਸਣ ਦੇ ਵਾਸਤੇ ਰਿਐਲਿਟੀ ਜਿਹੜੀ ਜੀ ਉਹ ਤਿਆਰ ਹੈ। ਕਿਉਂਕਿ ਜੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਨਿਗਾਹ ਮਾਰੋ, ਉੱਥੇ ਜਿਹੜੀਆਂ ਐਡਵਰਟਾਈਜ਼ਮੈਂਟ ਆਉਂਦੀਆਂ ਨੇ ਉਹ ਸਾਰੀਆਂ ਉਹ ਨੇ ਜਿਨ੍ਹਾਂ ਨੇ ਇਹਨਾਂ ਬੱਚਿਆਂ ਦੇ ਸਿਰ ਤੋਂ 2-2 ਹਜ਼ਾਰ ਕਰੋੜ ਰੁਪਏ ਦੀਆਂ ਪ੍ਰਾਪਰਟੀਜ਼ ਜਿਹੜੀਆਂ ਜੀ ਉਹ ਬਣਾ ਲਈਆਂ। ਅੱਜ ਤੁਸੀਂ ਕਿਸੇ ਮਾਰਕੀਟ ਦੇ ਵਿੱਚ ਚਲੇ ਜਾਓ, ਸਿਰਫ ਰੌਣਕ ਉੱਥੇ ਨਹੀਂ ਆ ਜਿੱਥੇ ਆਇਲਟਸ ਸੈਂਟਰ ਜਿਹੜੇ ਜੀ ਉਹ ਖੁੱਲੇ ਹੋਏ ਨੇ, ਬਾਕੀ ਸਾਰਾ ਕੁਝ ਸੁਣਨਾ ਪਿਆ। ਬਿਲਕੁਲ, ਇੱਕ ਤੁਸੀਂ ਮਸ਼ਹੂਰੀ ਦੀ ਗੱਲ ਕੀਤੀ ਹੈ, ਤਾਂ ਬਿਜ਼ਨਸ ਹੀ ਪੰਜਾਬ ਦੇ ਵਿੱਚ ਆਈਲੈਟਸ ਦਾ, ਹੋਰ ਤਾਂ ਕੁਛ ਹੈ ਵੀ ਨਹੀਂ ਗਾ। ਬਾਹਰ ਆਣ ਕੇ ਤੁਸੀਂ ਦੱਸੀ ਆ ਕਿ ਕੈਨੇਡਾ ਦੇ ਵਿੱਚ ਤਾਂ ਬਿਲਕੁਲ ਕੰਮ ਬਹੁਤ ਘੱਟ ਆ ਕਿ ਲੋਕ ਕਿਉਂ ਨਹੀਂ ਸੋਚਦੇ। ਅਖੀਰ ਦੇ ਵਿੱਚ ਗੱਲ ਕਰਦੇ ਹਾਂ ਚਿਨਮਯਾਨੰਦ ਕੇਸ ਦੇ ਵਿੱਚ ਵਿਦਿਆਰਥਣ ਸੀ ਜਿਹੜੀ ਉਸ ਦਾ ਮੈਡੀਕਲ ਹੋਇਆ। ਬਿਲਕੁਲ ਜੀ, ਚਿਨਮਯਾਨੰਦ ਜਿਹੜਾ ਜੀ ਇਹ ਅਟਲ ਬਿਹਾਰੀ ਵਾਜਪੇਈ ਹੋਰਾਂ ਦੀ ਸਰਕਾਰ ਦੇ ਵਿੱਚ ਕੇਂਦਰੀ ਮੰਤਰੀ ਹੁੰਦਾ ਸੀਗਾ। ਭਾਜਪਾ ਦਾ ਜਿਹੜਾ ਜੀ ਉਹ ਸੀਨੀਅਰ ਲੀਡਰ ਆ। ਚਿਨਮਯਾਨੰਦ ਦੇ ਉੱਤੇ ਬਲਾਤਕਾਰ ਦਾ ਦੋਸ਼ ਲਾਉਣ ਵਾਲੀ ਲਾਅ ਦੀ ਸਟੂਡੈਂਟ ਜਿਹੜੀ ਆ ਜੀ ਉਹਦਾ ਸਟੇਟ ਨੇ ਇੱਥੇ ਜਿਹੜਾ ਜੀ ਹਸਪਤਾਲ ਦੇ ਵਿੱਚੋਂ ਮੈਡੀਕਲ ਮੁਆਇਨਾ ਜਿਹੜਾ ਉਹ ਕਰਵਾਇਆ। ਇਹ ਜਿਹੜੀ ਕੁੜੀ ਆ ਜਿਹਨੇ ਐਕਚੁਅਲੀ ਸੋਸ਼ਲ ਮੀਡੀਆ ਦੇ ਉੱਤੇ ਇਹ ਸਾਰਾ ਕੁਝ ਲਿਆਂਦਾ ਸੀਗਾ, ਔਰ ਉਸ ਤੋਂ ਬਾਅਦ ਜਿਹੜਾ ਹੋਇਆ ਇਹ ਕਿ ਸੁਪਰੀਮ ਕੋਰਟ ਦੇ ਵਿੱਚ ਕੁਝ ਵਕੀਲ ਚਲੇ ਗਏ। ਜਦੋਂ ਸੁਪਰੀਮ ਕੋਰਟ ਨੇ ਨੋਟਿਸ ਲਿਆ ਤੇ ਉੱਤਰ ਪ੍ਰਦੇਸ਼ ਦੀ ਸਰਕਾਰ ਦੀ ਜਿਹੜੀ ਜਾਂਚ ਖੁੱਲੀ ਤੇ ਉਹਦੀ ਪੁਲਿਸ ਜਿਹੜੀ ਸੀ ਫਿਰ ਭੱਜ ਕੇ ਉਹਨਾਂ ਲੱਭੀ ਇਹ ਕੁੜੀ ਰਾਜਸਥਾਨ ਜਿਹੜੀ ਲੁਕੀ ਬੈਠੀ ਸੀ ਚਿਨਮਯਾਨੰਦ ਤੋਂ ਡਰਦੀ। ਹੁਣ ਇਹਦਾ ਜਿਹੜਾ ਜੀ ਮੈਡੀਕਲ ਕਰਵਾਇਆ ਜਿਹੜਾ ਜੀ ਉਹ ਗਿਆ। ਜਿਹੜੀ ਇਹ ਲੜਕੀ ਆ ਜੀ ਉਹਨੇ ਦਾਅਵਾ ਕੀਤਾ ਕਿ ਉਹਦੇ ਇੱਕ ਦੋਸਤ ਨੇ ਸਥਿਤ ਨੂੰ ਪੈਨ ਡਰਾਈਵ ਜਿਹੜੀ ਦਿੱਤੀ ਆ ਜਿਹਦੇ ਵਿੱਚ ਚਿਨਮਯਾਨੰਦ ਦੇ ਵੱਲੋਂ ਉਹਦੇ ਨਾਲ ਜ਼ਬਰ ਜਨਾਹ ਕਰਦਿਆਂ ਦੀ ਵੀਡੀਓ ਫੁਟੇਜ ਹੈ। ਇਹ ਜਿਹੜੀ ਆ ਜੀ ਇਹ ਕਿਹਾ ਜਾਂਦਾ ਹੈ ਕਿ ਜਿਹੜੀ ਐਨਕ ਸੀਗੀ ਉਹਦੇ ਉੱਤੇ ਉਹਨੇ ਖੁਫੀਆ ਕੈਮਰਾ ਲਾ ਕੇ ਇਹ ਵੀਡੀਓ ਉਹਦੀ ਜਿਹੜੀ ਬਣਾ ਲਈ ਸੀ। ਅਸਲ ਦੇ ਵਿੱਚ ਜਿਹੜਾ ਇਹ ਚਿਨਮਯਾਨੰਦ ਹੈ ਇਹਨੇ ਜਿਹੜਾ ਇਹਦਾ ਆਸ਼ਰਮ ਬਣਾਇਆ ਹੋਇਆ ਉੱਥੇ ਇਹ ਲੜਕੀ ਪੜ੍ਹਦੀ ਸੀ। ਲੜਕੀਆਂ ਵਾਲੇ ਵਾਸ਼ਰੂਮ ਦੇ ਵਿੱਚੋਂ ਉਹਦੀ ਜਿਹੜੀ ਦੀ ਵੀਡੀਓ ਬਣਾ ਕੇ ਉਹਨੂੰ ਇਹ ਬਲੈਕਮੇਲ ਕਰਦਾ ਰਿਹਾ, ਜਿਹਦੀ ਜਾਂ ਤਾਂ ਉਹ ਵਾਇਰਲ ਕਰ ਦੂਗਾ ਇਸ ਵੀਡੀਓ ਨੂੰ ਜਾਂ ਫਿਰ ਉਹਦੀ ਜਿਹੜੀ ਦੀ ਉਹ ਗੱਲ ਮੰਨੇ। ਚਿਨਮਯਾਨੰਦ ਜਿਹਦੇ ਉੱਤੇ ਬਲਾਤਕਾਰ ਦਾ ਮਾਮਲਾ ਵੀ ਜਿਹੜਾ ਜੀ ਉਹ ਦਰਜ ਹੈ, ਉਹਨੇ ਇਹ ਕਿਹਾ ਕਿ ਮੇਰੇ ਖਿਲਾਫ ਇਹ ਇੱਕ ਸਾਜ਼ਿਸ਼ ਜਿਹੜੀ ਜੀ ਉਹ ਹੈ। ਔਰ ਇੱਕ ਹੋਰ ਜਿਹੜੀ ਵੀਡੀਓ ਆ ਚਿਨਮਯਾਨੰਦ ਦੀ ਵਾਇਰਲ ਹੋਈ ਆ।
ਕੱਲ ਦੀ ਬਹੁਤ ਤੇਜ਼ੀ ਦੇ ਨਾਲ। ਇਹਦੇ ਵਿੱਚ ਉਹ ਇੱਕ ਲੜਕੀ ਤੋਂ ਜਿਹੜਾ ਜੀ ਉਹ ਮਸਾਜ ਕਰਵਾ ਰਿਹਾ। ਇਹ ਵੀਡੀਓ ਕਿਵੇਂ ਬਣਾਈ ਗਈ ਆ ਇਹ ਅਜੇ ਭੇਦ ਆ, ਔਰ ਇਹ ਕਿਹਾ ਜਾ ਰਿਹਾ ਹੈ ਕਿ ਇਹ ਵੀਡੀਓ ਦੀ ਵੀ ਜਾਂਚ ਜਿਹੜੀ ਹੈ ਜੀ ਉਹ ਸਿੱਟ ਕਰ ਰਹੀ ਆ। ਜੇ ਸੁਪਰੀਮ ਕੋਰਟ ਦੇ ਵਿੱਚ ਵਕੀਲ ਨਾ ਜਾਂਦੇ, ਇਹਦਾ ਜਿਹੜਾ ਜੀ ਉਹ ਨੋਟਿਸ ਫਿਰ ਨਹੀਂ ਸੀ ਲਿਆ ਜਾਣਾ ਜੀ। ਇਹ ਤਾਂ ਸੁਪਰੀਮ ਕੋਰਟ ਦੇ ਕਰਕੇ ਇੱਥੇ ਤੱਕ ਕਹਾਣੀ ਜਿਹੜੀ ਜੀ ਆ ਗਈ, ਨਹੀਂ ਤਾਂ ਅਦਰਵਾਈਜ਼ ਉਹ ਇੰਨਾ ਪਾਵਰਫੁਲ ਵਿਅਕਤੀ ਹੈ ਜੀ ਕਿ ਹੋ ਸਕਦਾ ਸੀਗਾ ਕਿ ਕੁਲਦੀਪ ਸਿੰਗਰ ਵਾਲੇ ਕੇਸ ਵਾਂਗੂ ਇਸ ਕੁੜੀ ਦੇ ਉੱਤੇ ਵੀ ਕੋਈ ਟਰੱਕ ਚੜ੍ਹ ਜਾਂਦਾ। ਬਿਲਕੁਲ ਜੀ ਬਿਲਕੁਲ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਇਸ ਨਾਲ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੋਣ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।